ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਅੱਜ ਦਾ ਇਹ ਜਿਹੜਾ ਵਿਸ਼ੇਸ਼ ਪ੍ਰੋਗਰਾਮ ਇਸ ਜਿਹੜੀ ਮੁਲਾਕਾਤ ਦੇ ਵਿੱਚ ਜਿਹੜਾ ਤੁਹਾਡਾ ਸਵਾਗਤ ਹੈ ਜੀ ਨੂੰ ਆਖਦੇ ਹਾਂ। ਅੱਜ ਦੀ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਾਂਗੇ, ਜਿਹੜੀ ਨੌਜਵਾਨਾਂ ਦੇ ਦੁਆਰਾ ਵੱਖ-ਵੱਖ ਸੰਸਥਾਵਾਂ ਜਿਹੜੀਆਂ ਆ ਇੱਥੇ ਅਮਰੀਕਾ ਦੇ ਵਿੱਚ US ਦੇ ਵਿੱਚ ਚਲਾਈਆਂ ਜਾ ਰਹੀਆਂ ਆ, ਉਹਨਾਂ ਦੇ ਵਿੱਚੋਂ ਇੱਕ ਆਰਗੇਨਾਈਜੇਸ਼ਨ ਜਿਹੜੀ ਯੂਨਾਈਟਿਡ ਸਿੱਖ ਮੂਵਮੈਂਟ, ਉਸ ਦੇ ਨਾਲ ਜਿਹੜੀ ਉਹ ਆਪਾਂ ਗੱਲਬਾਤ ਕਰਾਂਗੇ। ਕੀ ਇਹ ਮੂਵਮੈਂਟ ਹੈਗੀ ਆ, ਕੀ ਇਹ ਆਰਗੇਨਾਈਜੇਸ਼ਨ ਆ, ਕੀ ਇਹਨਾਂ ਦੇ ਪਲਾਨਸ ਹੈਗੇ ਨੇ, ਕੀ ਕੁਛ ਇਹ ਕਰ ਰਹੇ ਨੇ ਤੇ ਕੀ ਕੁਛ ਇਹ ਕਰਨਾ ਚਾਹੁੰਦੇ ਨੇ, ਇਸ ਦੇ ਬਾਰੇ ਜਿਹੜੀ ਆ ਉਹ ਆਪਾਂ ਗੱਲਬਾਤ ਕਰਾਂਗੇ। ਤੇ ਮੇਰੇ ਨਾਲ ਇਸ ਗੱਲਬਾਤ ਕਰਨ ਦੇ ਲਈ ਸਭ ਨੂੰ ਯਾਦ ਆ, ਸਭ ਨੂੰ ਪਤਾ ਆ ਵੀ ਦੋ ਛੋਟੀ ਉਮਰ ਦੇ ਜਿਹੜੇ ਸਿਆਟਲ ਦੇ ਜਿਹੜੇ ਹੋਣਹਾਰ ਸਿੱਖ ਨੌਜਵਾਨ ਜਿਹੜੇ ਕਿ ਕਵੀਸ਼ਰੀ ਜਿਹੜੀ ਉਹ ਕਰਦੇ ਨੇ, ਜਿਨ੍ਹਾਂ ਵਿੱਚ ਹਰਜੋਤ ਸਿੰਘ ਅਤੇ ਭਗੀਰਥ ਸਿੰਘ ਇਹ ਦੋਨੋਂ ਭਰਾ ਨੇ। ਸੋ ਉਹਨਾਂ ਦੇ ਵਿੱਚੋਂ ਜਿਹੜਾ ਹਰਜੋਤ ਸਿੰਘ ਆ ਉਹ UC ਬਰਕਲੀ ਦੇ ਵਿੱਚ ਪੜ੍ਹਦਾ ਆ ਅਤੇ ਉੱਥੇ ਜਾ ਕੇ ਇਸ ਨੇ ਜਿਹੜੀ ਯੂਨਾਈਟਿਡ ਸਿੱਖ ਮੂਵਮੈਂਟ ਨੂੰ ਜੁਆਇਨ ਕੀਤਾ ਆ। ਸਿੱਖ ਸਟੂਡੈਂਟ ਐਸੋਸੀਏਸ਼ਨ ਜਿਹੜੀ ਆ ਉਹਨਾਂ ਦੇ ਵਿੱਚ ਜਿਹੜਾ ਇਹ ਸਰਗਰਮ ਮੈਂਬਰ ਨੇ। ਸੋ ਉਹਨਾਂ ਦੇ ਨਾਲ ਜਿਹੜੀ ਉਹ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਆਓ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਪੰਜਾਬੀ ਰੇਡੀਓ USA ਦੇ ਅਦਾਰੇ ਦਾ, ਤੇ ਧੰਨਵਾਦ ਤੁਹਾਡਾ ਜੀ ਇਹਨੇ ਛੋਟੇ ਸਮੇਂ ਦੇ ਵਿੱਚ ਸੱਦੇ ਨੂੰ ਪ੍ਰਵਾਨ ਕਰਨ ਲਈ। ਜੀ ਸੋ ਹਰਜੋਤ ਸਿੰਘ, ਸਭ ਤੋਂ ਪਹਿਲਾਂ ਤਾਂ ਜਿਹੜਾ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਕੌਮ ਦੇ ਲਈ, ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਛੋਟੀ ਉਮਰ ਦੇ ਵਿੱਚ, ਕਵੀਸ਼ਰੀ ਜਿਹੜੀ ਉਹ ਤੁਸੀਂ ਕਰਦੇ ਹੋ, ਚੰਗੀ ਗੱਲ ਆ। ਤੇ ਉਮੀਦ ਕਰਦੇ ਹਾਂ ਵੀ ਤੁਹਾਡੇ ਵੱਲ ਦੇਖ ਕੇ ਹੋਰ ਵੀ ਨੌਜਵਾਨ ਇਸ ਖੇਤਰ ਵੱਲ ਨੂੰ ਜਿਹੜਾ ਉਹ ਜ਼ਰੂਰ ਆਉਣਗੇ। ਤੇ UC ਬਰਕਲੀ ਦੇ ਵਿੱਚ ਤੁਸੀਂ ਇਸ ਟਾਈਮ ਪੜ੍ਹ ਰਹੇ ਹੋ। ਸੋ ਸਭ ਤੋਂ ਪਹਿਲਾਂ ਥੋੜ੍ਹਾ ਜਿਹਾ ਆਪਣੇ ਬਾਰੇ ਜਿਹੜਾ ਦੱਸੋ ਵੀ UC ਬਰਕਲੀ ਦੇ ਵਿੱਚ ਕਿਹੜੇ ਕੋਰਸ ਦੇ ਲਈ ਤੁਸੀਂ ਉੱਥੇ ਗਏ ਹੋਏ ਆ। ਜੀ, ਜਿਵੇਂ ਤੁਸੀਂ ਦੱਸ ਹੀ ਚੁੱਕੇ ਹੋ, ਮੇਰਾ ਨਾਮ ਹਰਜੋਤ ਸਿੰਘ ਹੈ ਤੇ ਮੈਂ UC ਬਰਕਲੀ ਦੇ ਵਿੱਚ ਪੜ੍ਹਦਾ ਹਾਂ। ਮੈਂ ਪੋਲੀਟੀਕਲ ਇਕਨੋਮੀ ਤੇ ਸਾਊਥ ਏਸ਼ੀਅਨ ਸਟੱਡੀਜ਼ ਸਟੱਡੀ ਕਰਦਾ ਉੱਥੇ। ਮੇਰਾ ਆਖਰੀ ਸਾਲ ਆ ਤੇ ਇਸ ਤੋਂ ਬਾਅਦ ਮੈਂ ਲਾਅ ਸਕੂਲਸ ਨੂੰ ਅਪਲਾਈ ਕਰੂੰਗਾ। ਤੇ ਫ੍ਰੀ ਟਾਈਮ ਦੇ ਵਿੱਚ ਕਾਫੀ ਆਰਗੇਨਾਈਜੇਸ਼ਨਾਂ ਕੈਲੀਫੋਰਨੀਆ ਦੇ ਵਿੱਚ, ਅਮਰੀਕਾ ਦੇ ਵਿੱਚ, ਉਹਨਾਂ ਦੇ ਵਿੱਚ ਬਤੌਰੇ ਬੋਰਡ ਆਫ ਡਾਇਰੈਕਟਰ ਵੀ ਸਰਵ ਕਰਦਾ। ਤੇ ਵੱਧ ਤੋਂ ਵੱਧ ਜਿੰਨਾ ਵੀ ਸਮਾਂ ਲੰਘ ਸਕੇ ਅਸੀਂ ਜਿਵੇਂ ਤੁਸੀਂ ਦੱਸ ਹੀ ਚੁੱਕੇ ਹੋ, ਕਵੀਸ਼ਰੀ, ਗੁਰੂ ਸਾਹਿਬ ਦੀਆਂ ਹੋਰ ਪਰੰਪਰਾਵਾਂ, ਗੁਰਬਾਣੀ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਕੰਟੈਕਸਚੁਅਲਾਈਜ਼ ਕਰਕੇ ਹੋਰ ਸਟੂਡੈਂਟਸ ਨੂੰ ਵੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ। ਜੀ ਬਿਲਕੁਲ, ਬਹੁਤ ਚੰਗਾ ਹੈ। ਸੋ ਜਿੱਦਾਂ ਆਪਣੇ ਸਰੋਤੇ ਜਿਹੜੇ ਫੇਸਬੁੱਕ YouTube ਤੇ ਨਹੀਂ ਹੈ, ਜਿਹੜੇ ਆਵਾਜ਼ ਸਿਰਫ ਸੁਣ ਰਹੇ ਆ, ਮੁੱਛ-ਫੁੱਟ ਗੱਭਰੂ ਜਵਾਨ ਜਿਹਨੂੰ ਆਖਦੇ ਹੁੰਦੇ ਨਾ, ਇਹ ਜਿਹੜਾ ਸਾਡਾ ਇਹ ਨੌਜਵਾਨ ਛੋਟਾ ਵੀਰ ਸਾਡਾ ਅਜੇ ਆ ਤੇ ਬੁਲੰਦੀਆਂ ਵੱਲ ਨੂੰ ਜਿਹੜਾ ਇਹ ਪਹੁੰਚ ਰਹੇ ਨੇ। ਚੰਗੀ ਗੱਲ ਆ, ਸ਼ੁਭ ਇੱਛਾਵਾਂ ਨੇ ਸਾਡੇ ਵੱਲੋਂ ਇਹਨਾਂ ਨੂੰ, ਤੇ ਇੱਦਾਂ ਹੀ ਕਾਮਯਾਬੀ ਜਿਹੜੀ ਇਹਨਾਂ ਨੂੰ ਪ੍ਰਮਾਤਮਾ ਬਖਸ਼ੇ। ਤੇ ਜ਼ਰੂਰੀ ਆ ਵੀ ਆਪਣੇ ਜਿਹੜੇ ਨੌਜਵਾਨ ਆ ਇਹ ਹਰ ਇੱਕ ਤਰੀਕੇ ਦੇ ਕਾਰਜਾਂ ਦੇ ਵਿੱਚ ਜਿਹੜੇ ਉਹ ਅੱਗੇ ਜਾਣ, ਚਾਹੇ ਐਡਮਿਨਿਸਟ੍ਰੇਟਿਵ ਆ, ਚਾਹੇ ਸਿਵਲ ਸਰਵਿਸਿਜ਼ ਆ, ਚਾਹੇ ਜਿਹੜੀ ਆ ਵਕੀਲ ਵਾਲੇ ਪਾਸੇ ਆ, ਚਾਹੇ ਡਾਕਟਰੀ ਵਾਲੇ ਪਾਸੇ, ਹਰ ਇੱਕ ਪਾਸੇ ਨੂੰ ਜਿਹੜੇ ਅੱਗੇ ਜਾਣ। ਸੋ ਇਹ ਬਹੁਤ ਚੰਗਾ ਜਿਹੜਾ ਇਹਨਾਂ ਦਾ ਇਹ ਉਪਰਾਲਾ ਆ। ਸੋ ਹਰਜੋਤ ਸਿੰਘ, ਹਰ ਇੱਕ ਤਕਰੀਬਨ ਯੂਨੀਵਰਸਿਟੀ ਦੇ ਵਿੱਚ, ਕਾਲਜ ਦੇ ਵਿੱਚ, ਜਿੱਥੇ ਵੀ ਸਿੱਖ ਪੜ੍ਹਦੇ ਨੇ ਉੱਥੇ ਸਿੱਖ ਸਟੂਡੈਂਟ ਐਸੋਸੀਏਸ਼ਨਸ ਜਿਹੜੀਆਂ ਹੈਗੀਆਂ, ਤੁਸੀਂ ਵੀ ਉਹਨਾਂ ਦੇ ਮੈਂਬਰ ਹੋ ਉੱਥੇ UC ਬਰਕਲੀ 'ਚ? ਜੀ, ਮੈਂ ਬਤੌਰੇ ਪ੍ਰਧਾਨ ਉੱਥੇ ਸੇਵਾਵਾਂ ਨਿਭਾ ਰਿਹਾ ਜੀ। ਸੋ ਫਿਰ ਯੂਨਾਈਟਿਡ ਸਿੱਖ ਮੂਵਮੈਂਟ, ਇਹ ਜਿਹੜੀ ਆਰਗੇਨਾਈਜੇਸ਼ਨ ਆ, ਇਹ ਮੂਵਮੈਂਟ ਆ, ਇਹ ਕੀ ਚੀਜ਼ ਹੈਗੀ ਆ? ਸਭ ਨੂੰ ਇਸ ਦੇ ਬਾਰੇ ਥੋੜ੍ਹਾ ਦੱਸੋ ਜੀ। ਸੋ ਯੂਨਾਈਟਿਡ ਸਿੱਖ ਮੂਵਮੈਂਟ ਦਾ ਜਿਹੜਾ ਆਈਡੀਆ ਸੀਗਾ, ਇਹ ਕਾਫੀ ਸਾਲ ਪਹਿਲਾਂ 2014 ਦੇ ਵਿੱਚ ਸ਼ੁਰੂ ਹੋਇਆ ਸੀ। ਦੋ ਸਟੂਡੈਂਟ ਸੀਗੇ, ਹਰਸਿਮਰਨਜੀਤ ਸਿੰਘ, ਉਹ ਹੁਣੀ ਹਾਲ ਹੀ ਦੇ ਵਿੱਚ ਹੀ UC ਅਰਵਾਈਨ ਤੋਂ ਆਪਣੀ MBA ਗ੍ਰੈਜੂਏਟ ਕਰ ਗਏ ਨੇ। ਤੇ ਇੱਕ ਹੋਰ ਸੀਗੇ ਅੰਗਦ ਸਿੰਘ, ਉਹ ਹੁਣ ਬਤੌਰੇ ਵਕੀਲ ਸਰਵ ਕਰਦੇ, ਆਪਣੀ ਸੇਵਾਵਾਂ ਨਿਭਾਉਂਦੇ ਆ। ਤੇ ਉਹ LLM ਤੇ JD ਜੁਆਇੰਟ ਡਿਗਰੀ ਉਹਨਾਂ ਨੇ UCLA ਤੋਂ ਹਾਸਲ ਕੀਤੀ ਸੀਗੀ। ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਆਈਡੀਆ ਸੀਗਾ ਵੀ ਕਿਉਂ ਨਾ ਅਸੀਂ ਇੱਕ ਇਹੋ ਜਿਹੀ ਆਰਗੇਨਾਈਜੇਸ਼ਨ ਬਣਾਈਏ ਵੀ, ਕਿਉਂਕਿ ਜਦੋਂ ਸਾਡੇ ਸਟੂਡੈਂਟ, ਸਾਡੇ ਵਿਦਿਆਰਥੀ ਪ੍ਰੀਮੀਅਰ ਕਾਲਜਸ ਦੇ ਵਿੱਚ ਜਾਂਦੇ ਆ, ਭਾਵੇਂ ਬਰਕਲੀ ਹੋਵੇ, ਹਾਰਵਰਡ ਹੋਵੇ, ਸਟੈਨਫੋਰਡ ਹੋਵੇ, ਇੰਨੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਜਾਂਦੇ ਆ, ਜਿਹੜੀਆਂ ਹੋਰ ਕਮਿਊਨਿਟੀਆਂ ਦੇ ਸਟੂਡੈਂਟਸ ਨੇ, ਵਿਦਿਆਰਥੀ ਨੇ, ਭਾਵੇਂ ਉਹ ਯਹੂਦੀ ਕਮਿਊਨਿਟੀ ਹੋਵੇ ਜਾਂ ਉਹ ਕ੍ਰਿਸਚਨ ਕਮਿਊਨਿਟੀ ਹੋਵੇ, ਉਹ ਆਪਣੇ ਸਟੂਡੈਂਟਸ ਵਾਸਤੇ ਕੋਈ ਨਾ ਕੋਈ ਬਾਈਬਲ ਸਟੱਡੀਜ਼ ਪ੍ਰੋਗਰਾਮ ਜਾਂ ਆਪਣੇ ਧਰਮ ਦੇ ਸੰਬੰਧੀ
ਧਾਰਮਿਕ ਵਿੱਦਿਆ ਦੇਣ ਵਾਸਤੇ ਉਹ ਵਿੱਦਿਆ ਮੁਹੱਈਆ ਕਰਵਾਉਣ ਵਾਸਤੇ ਕੋਈ ਨਾ ਕੋਈ ਪ੍ਰੋਗਰਾਮ ਜ਼ਰੂਰ ਉਲੀਕ ਕੇ ਰੱਖਦੇ ਹਨ। ਇਹ ਇੱਕ ਐਸਾ ਐਵਨਿਊ ਸੀਗਾ ਵੀ ਜਿਹੜਾ ਹਾਲੇ ਤੱਕ ਸਿੱਖ ਸਟੂਡੈਂਟਸ ਨੇ ਵਰਤਿਆ ਨਹੀਂ ਸੀਗਾ, ਅਤੇ ਨਾ ਹੀ ਸਾਡੇ ਵਿੱਚ ਉਹ ਪਹੁੰਚ ਸੀਗੀ, ਕਾਬਲੀਅਤ ਸੀਗੀ ਵੀ ਅਸੀਂ ਗੁਰਬਾਣੀ ਨੂੰ ਜਾਂ ਸਿੱਖ ਇਤਿਹਾਸ ਨੂੰ, ਸਿੱਖ ਸਿਧਾਂਤ ਨੂੰ ਇੱਕ ਇਹੋ ਜਿਹੇ ਤਰੀਕੇ ਨਾਲ ਰੈਪ੍ਰਜ਼ੈਂਟ ਕਰੀਏ ਵੀ ਜਿਹੜਾ ਨਿਘਾਰ ਸਾਡੀ ਕਰੰਟ ਜਨਰੇਸ਼ਨ ਦੇ ਵਿੱਚ ਆ ਰਿਹਾ। ਭਾਵੇਂ ਕਿ ਅਸੀਂ ਇੰਨੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਡਿਗਰੀਆਂ ਤਾਂ ਪ੍ਰਾਪਤ ਕਰ ਜਾਂਦੇ ਹਾਂ, ਪਰ ਕਿਤੇ ਨਾ ਕਿਤੇ ਇਤਿਹਾਸ ਵਜੋਂ, ਆਪਣੇ ਸੱਭਿਆਚਾਰ ਵਜੋਂ, ਆਪਣੀ ਬੋਲੀ ਵੱਲੋਂ, ਆਪਣੀ ਗੁਰਬਾਣੀ ਵੱਲੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਤੇ ਉਹ ਇਸੇ ਹੀ ਇੱਕ ਗੈਪ ਨੂੰ ਪੂਰਾ ਕਰਨ ਦੇ ਲਈ ਯੂਨਾਈਟਿਡ ਸਿੱਖ ਮੂਵਮੈਂਟ ਹੋਂਦ ਦੇ ਵਿੱਚ ਆਈ ਸੀ। ਤੇ ਪਹਿਲੀ ਇਹੋ ਜਿਹੀ ਇੱਕ ਆਰਗੇਨਾਈਜੇਸ਼ਨ ਸੀ ਜਿਹਨੇ ਯੂਨਾਈਟਿਡ ਸਟੇਟਸ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਇੱਕ ਇਹੋ ਜਿਹਾ ਉਪਰਾਲਾ ਸ਼ੁਰੂ ਕੀਤਾ, ਜਿੱਥੇ ਗੁਰਬਾਣੀ ਨੂੰ ਮੁੱਖ ਰੱਖ ਕੇ ਅਸੀਂ ਇਵੈਂਟਸ, ਅਸੀਂ ਕਾਨਫਰੰਸਾਂ, ਅਸੀਂ ਵੱਖੋ ਵੱਖਰੀਆਂ ਕਲਾਸਾਂ ਮੁਹੱਈਆ ਕਰਵਾ ਸਕੀਏ। ਸੋ ਇਹ ਆਰਗੇਨਾਈਜੇਸ਼ਨ ਬੇਸਿਕਲੀ ਜਿੰਨੀਆਂ ਵੀ ਆਲਰੇਡੀ ਆਰਗੇਨਾਈਜੇਸ਼ਨ ਚੱਲ ਰਹੀਆਂ ਆ ਉਹਨਾਂ ਨੂੰ ਇਕੱਠਿਆਂ ਕਰਨ ਦਾ ਕੰਮ ਕਰ ਰਹੀ ਹੈ, ਲਾਈਕ ਸੂਤਰਧਾਰ ਜਿਹੜੀ ਉਹ ਬਣ ਰਹੀ ਆ। ਬਿਲਕੁਲ ਬਿਲਕੁਲ। ਸੋ ਰਾਈਟ ਨਾਓ ਯੂਨਾਈਟਿਡ ਸਿੱਖ ਮੂਵਮੈਂਟ ਦੇ ਵਿੱਚ ਕਿੰਨੀਆਂ ਕੁ ਆਰਗੇਨਾਈਜੇਸ਼ਨ ਜਿਹੜੀਆਂ ਆਲਰੇਡੀ ਜੁਆਇਨ ਕਰ ਚੁੱਕੀਆਂ ਆ? ਕੀ ਸਾਰੀਆਂ ਕਰ ਗਈਆਂ ਨੇ ਜਾਂ ਅਜੇ ਕੁਝ ਰਹਿ ਗਈਆਂ ਨੇ? ਜੀ, ਤਕਰੀਬਨ ਸਾਡੀਆਂ 40 ਕੁ ਯੂਨੀਵਰਸਿਟੀਆਂ ਦੇ ਵਿੱਚ ਜਿੰਨੀਆਂ ਵੀ ਸਿੱਖ ਸਟੂਡੈਂਟ ਐਸੋਸੀਏਸ਼ਨਾਂ ਨੇ ਉਹ ਸਾਡੇ ਨਾਲ ਜੁੜੀਆਂ ਹੋਈਆਂ ਨੇ, ਤੇ ਅਸੀਂ ਕਿਸੇ ਵੀ ਤਰੀਕੇ ਨਾਲ ਉਹਨਾਂ ਨੂੰ ਆਏ ਨਹੀਂ ਕਰਦੇ ਵੀ ਤੁਸੀਂ ਯੂਨਾਈਟਿਡ ਸਿੱਖ ਮੂਵਮੈਂਟ ਦੇ ਮੈਂਬਰ ਹੋ। ਉਹ ਆਪਣੀਆਂ ਵੱਖੋ ਵੱਖਰੀਆਂ ਆਪਣੀਆਂ ਇੰਡੀਪੈਂਡੈਂਟ ਸੰਸਥਾਵਾਂ ਨੇ, ਪਰ ਅਸੀਂ ਉਹਨਾਂ ਨੂੰ ਜਦੋਂ ਗੁਰਬਾਣੀ ਦੇ ਬੇਸਿਸ ਤੇ, ਇਤਿਹਾਸ ਦੇ ਬੇਸਿਸ ਤੇ, ਫੰਡਿੰਗ ਦੇ ਬੇਸਿਸ ਤੇ ਜੇ ਉਹਨਾਂ ਨੂੰ ਕੋਈ ਵੀ ਪ੍ਰੋਬਲਮ ਆਵੇ, ਅਸੀਂ ਉਹ ਪ੍ਰੋਬਲਮ ਦੂਰ ਕਰਨ ਲਈ ਅਸੀਂ ਉਹਨਾਂ ਦੀ ਸਹਾਇਤਾ ਕਰਦੇ ਹਾਂ। ਓਕੇ, ਸੋ ਇਹ ਆਰਗੇਨਾਈਜੇਸ਼ਨ ਕਿਹੜੇ ਸੰਨ ਦੇ ਵਿੱਚ ਤੁਸੀਂ ਸਥਾਪਿਤ ਕੀਤੀ ਸੀਗੀ? 2014 ਦੇ ਵਿੱਚ। 2014 ਦੇ ਵਿੱਚ। ਸੋ 40 ਕੁ ਜਿਹੜੀਆਂ ਡਿਫਰੈਂਟ ਇੰਡੀਵਿਜੂਅਲ ਆਰਗੇਨਾਈਜੇਸ਼ਨ ਸਿੱਖ ਸਟੂਡੈਂਟ ਐਸੋਸੀਏਸ਼ਨ ਆ ਉਹ ਹੁਣ ਤੱਕ ਜੁੜ ਚੁੱਕੀਆਂ ਆ। ਸੋ ਜੇ ਤੁਸੀਂ ਹੁਣ ਤੱਕ ਦਾ ਤੁਸੀਂ ਦੱਸੋ ਵੀ 2014 ਤੋਂ ਲੈ ਕੇ ਹੁਣ ਤੱਕ ਯੂਨਾਈਟਿਡ ਸਿੱਖ ਮੂਵਮੈਂਟ ਨੇ ਕਿਸ ਤਰੀਕੇ ਦੇ ਨਾਲ ਬਾਕੀ ਜਿਹੜੀਆਂ ਹੋਰ ਯੂਨੀਵਰਸਿਟੀ ਦੀਆਂ ਆਰਗੇਨਾਈਜੇਸ਼ਨ ਉਹਨਾਂ ਦੀ ਮਦਦ ਕੀਤੀ ਆ, ਜਾਂ ਮਿਲ ਕੇ ਕਿਹੜੇ ਪ੍ਰੋਗਰਾਮ ਕੋਈ ਲਿਖੇ ਹੈਗੇ ਆ? ਜੀ, ਸਾਡਾ ਮਿਸ਼ਨ ਇਹੀ ਸੀ ਵੀ ਜਿਵੇਂ ਸਾਡੇ ਨਾਂ ਤੋਂ ਹੀ ਯੂਨਾਈਟਿਡ ਸਿੱਖ ਮੂਵਮੈਂਟ ਅਸੀਂ ਨਾ ਹੀ ਤਾਂ ਰੱਖਿਆ ਸੀ ਕਿਉਂਕਿ ਇੱਕ ਮਿਸ਼ਨ ਸੀ ਜਿਹੜਾ ਹਾਲੇ ਤੱਕ ਵੀ ਪੂਰਾ ਨਹੀਂ ਹੋਇਆ। ਉਹ ਇਹ ਆ ਵੀ ਸਾਰਾ ਯੂਥ ਜਿੰਨਾ ਵੀ ਯੂਨਾਈਟਿਡ ਸਟੇਟਸ ਅਮਰੀਕਾ ਦੇ ਵਿੱਚ ਸਿੱਖਾਂ ਦਾ ਆ, ਉਹ ਇੱਕ ਯੂਨਾਈਟਿਡ ਪੱਧਰ ਤੇ ਦੁਨੀਆ ਦੇ ਸਾਹਮਣੇ ਨਹੀਂ ਆ ਰਿਹਾ, ਭਾਵੇਂ ਉਹ ਐਕੈਡੈਮਿਕਸ ਦੇ ਵਜੋਂ ਹੋਵੇ, ਪੋਲਿਟਿਕਸ ਦੇ ਵਜੋਂ ਹੋਵੇ, ਸਿੱਖ ਸਿਧਾਂਤ ਵਜੋਂ ਹੋਵੇ, ਗੁਰਬਾਣੀ ਦੇ ਵਜੋਂ ਹੋਵੇ, ਅਸੀਂ ਇੱਕ ਯੂਨਾਈਟਿਡ ਪਲੇਟਫਾਰਮ ਵੱਲੋਂ ਨਹੀਂ ਆ ਰਹੇ। ਇਹ ਪ੍ਰੋਬਲਮ ਸਾਡੀ ਪਿਛਲੀ ਜਨਰੇਸ਼ਨ ਤੇ ਦਾ ਜ਼ਰੂਰ ਸੀ, ਪਰ ਇਹ ਅਨਫੋਰਚੂਨੇਟਲੀ ਸਾਡੀ ਜਨਰੇਸ਼ਨ ਦੇ ਵਿੱਚ ਵੀ ਸਾਨੂੰ ਵੇਖਣ ਨੂੰ ਮਿਲ ਰਹੀ ਹੈ, ਤੇ ਤਾਂ ਕਰਕੇ ਉਹ ਸਾਰੇ ਗੈਪ ਨੂੰ ਗੁਰਬਾਣੀ ਦੇ ਰਾਹੀਂ ਕਲੋਸਰ ਲੈ ਕੇ ਆਉਣ ਦਾ ਸਾਡਾ ਮੰਤਵ ਸੀ। ਤੇ ਅਸੀਂ ਫਿਲਹਾਲ ਅਸੀਂ ਕਾਫੀ ਸਕਸੈਸ ਵੀ ਫੇਸ ਕੀਤੀ ਆ। ਸਾਡੇ 4 ਮੇਨ ਪਿਲਰ ਨੇ: ਸੇਵਾ, ਸੰਗਤ ਤੇ ਐਕੈਡੈਮਿਕਸ ਤੇ ਸਿਮਰਨ। ਅਸੀਂ ਇਹਨਾਂ ਸਾਰਿਆਂ ਤੇ ਫੋਕਸ ਕਰਕੇ ਸਿਮਰਨ, ਬੀ ਬੈਟਰ ਸਿੱਖਸ, ਸੇਵਾ, ਇੰਗੇਜ ਇਨ ਸੈਲਫਲੈਸ ਸਰਵਿਸ ਐਂਡ ਪ੍ਰੋਵਾਈਡ ਦੋਜ਼ ਐਵੇਨਿਊਜ਼। ਸੰਗਤ ਉਹੋ ਜਿਹਾ ਅਸੀਂ ਇੱਕ ਨੈਟਵਰਕ ਪ੍ਰੋਵਾਈਡ ਕਰੀਏ ਜਿਹੜਾ ਇਕੱਲਾ ਪ੍ਰੋਫੈਸ਼ਨਲ ਨਾ ਹੋਵੇ ਬਲਕਿ ਧਾਰਮਿਕ, ਸਪਿਰਿਚੁਅਲ ਵੀ ਹੋਵੇ, ਜੋ ਗਾਂ ਵੀ ਆਪਣੇ ਬੱਚਿਆਂ ਲਈ ਯੂਜ਼ ਕਰ ਸਕਣ। ਤੇ ਐਕੈਡੈਮਿਕਸ, ਕਿਉਂਕਿ ਜਦੋਂ ਸਾਡੇ ਪੇਰੈਂਟਸ ਪੰਜਾਬ ਤੋਂ ਆਏ ਸੀਗੇ ਜੀ, ਪੰਜਾਬ ਤੋਂ ਇਹਨਾਂ ਮੁਲਕਾਂ ਦੇ ਵਿੱਚ ਤਾਂ ਆਏ ਸੀਗੇ ਵੀ ਅਸੀਂ ਆਪਣੇ ਬੱਚਿਆਂ ਨੂੰ ਇੱਕ ਬਿਹਤਰੀਨ ਜ਼ਿੰਦਗੀ ਮੁਹੱਈਆ ਕਰਵਾ ਸਕੀਏ, ਪ੍ਰੋਵਾਈਡ ਕਰ ਸਕੀਏ। ਪਰ ਇਸ ਪੂਰੇ ਘਟਨਾਕ੍ਰਮ ਦੇ ਵਿੱਚ, ਜਿਵੇਂ ਤੁਸੀਂ ਵੀ ਅਕਸਰ ਹੀ ਬਹੁਤ ਜ਼ਿਆਦਾ ਗੈਸਟ ਸਪੀਕਰਸ ਤੇ ਬਹੁਤ ਜ਼ਿਆਦਾ ਕਮਿਊਨਿਟੀ ਦੇ ਵਿੱਚ ਇਨਵੋਲਵਡ ਰਹਿੰਦੇ ਹੋ, ਤੁਸੀਂ ਵੀ ਇਹ ਦੇਖਿਆ ਹੋਊਗਾ ਵੀ ਅਸੀਂ ਇਹਨਾਂ ਮੁਲਕਾਂ ਦੇ ਵਿੱਚ, ਪੱਛਮੀ ਮੁਲਕਾਂ ਦੇ ਵਿੱਚ ਖਾਸ ਕਰਕੇ, ਜਿਹੜੀ ਉੱਭਰ ਰਹੀ ਨੌਜਵਾਨ ਪੀੜ੍ਹੀ ਆ, ਜਾਂ ਤਾਂ ਉਹ ਪੇਰੈਂਟਸ ਦੀ ਗਾਈਡੈਂਸ ਕਰਕੇ ਜਾਂ ਉਹ ਆਪਣੇ ਬਿਜ਼ੀ ਰੁਝੇਵਿਆਂ ਕਰਕੇ, ਉਹ ਕਿਤੇ ਨਾ ਕਿਤੇ ਅਸੀਂ ਉਹਨਾਂ ਤੇ ਧਿਆਨ ਕੇਂਦਰਿਤ ਨਹੀਂ ਕਰ ਪਾਏ। ਤੇ ਉਹਦੇ ਹਾਲਾਤ, ਉਹਦਾ ਸਿੱਟਾ ਇਹ ਨਿਕਲਿਆ ਕਿ ਮੌਜੂਦਾ ਨੌਜਵਾਨ ਪੀੜ੍ਹੀ ਸਿੱਖ ਪਰਿਵਾਰਾਂ ਨੂੰ ਅਗਾਂਹ ਨਹੀਂ ਵਧਾਉਣਾ ਚਾਹੁੰਦੀ। ਉਹ ਆਪਣਾ ਜੀਵਨ ਸਾਥੀ ਸਿੱਖ ਨਹੀਂ ਲੱਭਣਾ ਚਾਹੁੰਦੇ। ਉਹ ਆਪਣੀ ਜ਼ਿੰਦਗੀ ਇੱਕ ਸਿੱਖ ਦੇ ਨਾਲ ਬਤੀਤ ਨਹੀਂ ਕਰਨਾ ਚਾਹੁੰਦੇ ਜਦੋਂ ਵੱਡੇ ਹੁੰਦੇ ਨੇ ਤੇ ਜਦੋਂ ਗ੍ਰਸਤ ਮਾਰਗ ਅਪਣਾਉਂਦੇ ਨੇ। ਤੇ ਅੱਜ ਦੇ ਹਾਲਤ ਇਹ ਨੇ ਕਿ ਵੀ ਸਾਡੀ ਨੌਜਵਾਨੀ ਨੂੰ ਬਹੁਤਾਂਤ ਦੇ ਵਿੱਚ ਗੁਰਮੁਖੀ ਵੀ ਨਹੀਂ ਆਉਂਦੀ, ਫਲੂਐਂਟ ਪੰਜਾਬੀ ਦੇ ਵਿੱਚ ਨਹੀਂ ਬੋਲ ਸਕਦੇ। ਜਦੋਂ ਅਸੀਂ ਹੀ ਆਪਣੇ ਬੱਚਿਆਂ ਨਾਲ ਅੰਗਰੇਜ਼ੀ ਦੇ ਵਿੱਚ ਗੱਲ ਕਰਦੇ ਹਾਂ, ਗੁਰਬਾਣੀ ਨਹੀਂ ਸਿਖਾਉਂਦੇ, ਅਸੀਂ ਉਹਨਾਂ ਨੂੰ ਬਰਬਾਦੀ ਵੱਲ ਧੱਕਦੇ ਹਾਂ। ਤੇ ਤਾਂ ਕਰਕੇ ਇਸ ਗੈਪ ਨੂੰ, ਭਾਵੇਂ ਉਹ ਧਾਰਮਿਕ ਵਿੱਦਿਆ ਦਾ ਹੋਵੇ, ਬੋਲੀ ਦਾ ਹੋਵੇ, ਪੱਛਮੀ ਸੱਭਿਆਚਾਰ ਦਾ ਹੋਵੇ, ਇਹ ਸਾਨੂੰ ਬਰਬਾਦੀ ਦੇ ਅੰਸ਼ ਆਲਰੇਡੀ ਵੇਖਣ ਨੂੰ ਮਿਲ ਰਹੇ ਨੇ। ਤੇ ਅਸੀਂ ਇਹ ਨਹੀਂ ਕਹਿ ਰਹੇ ਵੀ ਸਾਡੇ ਮਾਪਿਆਂ ਨੇ ਇਹ ਬਹੁਤ ਮਾੜਾ ਕੀਤਾ। ਮਾਪਿਆਂ ਨੇ ਜਿਹੜੀ ਜ਼ਿੰਮੇਵਾਰੀ ਪੂਰੀ ਕਰਨੀ ਸੀ ਉਹਨਾਂ ਨੇ ਪੂਰੀ ਕੀਤੀ। ਉਹਨਾਂ ਨੇ ਇਹਨਾਂ ਮੁਲਕਾਂ ਦੇ ਵਿੱਚ ਸਾਨੂੰ ਆ ਕੇ ਰੇਜ਼ ਅਪ ਕੀਤਾ। ਸਾਡਾ ਮੁੱਖ ਮੰਤਵ ਇਹੀ ਆ, ਉਹਨਾਂ ਦੀ ਮਿਹਨਤ ਤਾਂ ਹੀ ਰੰਗ ਲੈ ਕੇ ਆ ਸਕਦੀ ਹੈ ਜੇ ਅਸੀਂ ਉਸ ਮਿਹਨਤ ਨੂੰ ਸਿੱਖੀ ਦੇ ਰੰਗ ਦੇ ਵਿੱਚ ਰੰਗੀਏ,
ਤੇ ਫਿਰ ਉਸ ਰੰਗ ਨੂੰ ਨਾਲ ਲੈ ਕੇ ਪੋਜੀਸ਼ਨਸ ਆਫ ਪਾਵਰ ਤੱਕ ਪਹੁੰਚੀਏ। ਜੀ। ਸੋ ਹਰਜੋਤ, ਜਿੱਦਾਂ ਤੁਸੀਂ ਕਿਹਾ ਵੀ ਪਿਛਲੀ ਜਨਰੇਸ਼ਨ ਦੀ ਇਹ ਪ੍ਰੋਬਲਮ ਸੀ ਵੀ ਉਹ ਇਕੱਠੇ ਹੋ ਕੇ ਮਿਲ ਕੇ ਜਿਹੜੇ ਆ ਉਹ ਨਹੀਂ ਸੀ ਚੱਲ ਸਕੇ ਜਾਂ ਨਹੀਂ ਚੱਲਦੇ, ਕਿਤੇ ਚਲੋ ਚੱਲਦੇ ਵੀ ਆ, ਪਰ ਇਹ ਇੱਕ ਧਾਰਨਾ ਜਿਹੜੀ ਉਹ ਜ਼ਰੂਰ ਉਹਨਾਂ ਦੇ ਪ੍ਰਤੀ ਉਹਨਾਂ ਦੀ ਜਨਰੇਸ਼ਨ ਦੇ ਵਿੱਚ ਆ ਵੀ ਇਕੱਠੇ ਹੋਣਾ ਬਹੁਤ ਔਖਾ ਆ। ਸੋ ਤੁਸੀਂ ਇਹ ਫਿਕਰਮੰਦੀ ਤੇ ਇਸ ਚੀਜ਼ ਨੂੰ ਜ਼ਾਹਰ ਕੀਤਾ ਵੀ ਰਾਈਟ ਨਾਓ ਆਪਣੀ ਜਿਹੜੀ ਇਹ ਨੌਜਵਾਨ ਪੀੜ੍ਹੀ ਉਹਨਾਂ ਵਿੱਚ ਵੀ ਇਹ ਜਿਹੜੀ ਧਾਰਨਾ ਕਿਤੇ ਨਾ ਕਿਤੇ ਆ ਰਹੀ ਆ। ਸੋ ਤੁਹਾਡੇ ਕੀ ਉਪਰਾਲੇ ਹੈਗੇ ਆ ਵੀ ਇਸ ਮੂਵਮੈਂਟ ਜਾਂ ਇਸ ਆਰਗੇਨਾਈਜੇਸ਼ਨ ਦੇ ਜ਼ਰੀਏ ਵੀ ਇਹ ਜਿਹੜੀ ਧਾਰਨਾ ਅਸਲ ਦੇ ਵਿੱਚ ਇਹ ਖਤਮ ਹੋ ਸਕੇ, ਅਸਲ ਦੇ ਵਿੱਚ ਇਹ ਜਾਊਗੀ ਕਿ ਨਹੀਂ? ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਵੀ ਜਿੱਦਾਂ ਬਜ਼ੁਰਗ ਕਰਦੇ ਆ ਜਾਂ ਵੱਡੇ ਕਰਦੇ ਆ, ਬੱਚੇ ਫਿਰ ਉਸੇ ਮਾਰਗ ਦੇ ਉੱਤੇ ਚੱਲਦੇ ਆ। ਕੀ ਉਹਨਾਂ ਦੇ ਵਿੱਚੋਂ ਇਹ ਚੀਜ਼ ਨੂੰ ਕੱਢ ਸਕੋਗੇ? ਜੀ, ਜੀ। ਜਦੋਂ ਅਸੀਂ ਅਮਰੀਕਨ ਕਾਲਜ ਕੈਂਪਸਸ ਦੀ ਗੱਲ ਕਰਦੇ ਹਾਂ, ਅਸੀਂ ਜ਼ਿਆਦਾਤਰ ਇਹ ਸਾਨੂੰ ਦੇਖਣ ਨੂੰ ਮਿਲਿਆ 2014 ਦੇ ਵਿੱਚ ਵੀ ਸਾਡੇ ਸਟੂਡੈਂਟ ਭੰਗੜਾ ਬੈਸ਼ ਜਾਂ ਇਹੋ ਜਿਹੀਆਂ ਹੋਰ ਚੀਜ਼ਾਂ ਦੇ ਵਿੱਚ ਤਾਂ ਆਪਣਾ ਭਾਗ ਲੈਣਾ ਚਾਹੁੰਦੇ ਨੇ, ਪਰ ਜਦੋਂ ਗੁਰਬਾਣੀ ਸਿੱਖਣ ਤੇ ਗੱਲ ਆਉਂਦੀ ਆ ਉਦੋਂ ਉਹ ਜ਼ਿਆਦਾ ਤਵੱਜੋ ਨਹੀਂ ਦਿੰਦੇ ਤੇ ਇਸ ਕਰਕੇ ਕਈ ਪ੍ਰੋਬਲਮਸ ਆ ਰਹੀਆਂ ਨੇ। ਪਰ ਜਿਹੜਾ ਤੁਹਾਡਾ ਸਵਾਲ ਸੀਗਾ ਵੀ ਜਿਹੜੀ ਪਿਛਲੀ ਜਨਰੇਸ਼ਨ ਦੀ ਪ੍ਰੋਬਲਮ ਸੀ ਕਿ ਉਹ ਇਸ ਜਨਰੇਸ਼ਨ ਦੇ ਵਿੱਚ ਸੋਲਵ ਹੋ ਸਕਦੀ ਹੈ, ਮੇਰੇ ਹਿਸਾਬ ਨਾਲ ਬਿਲਕੁਲ ਹੋ ਸਕਦੀ ਹੈ ਜੀ। ਕਿਉਂਕਿ ਜੇ ਸਾਡੇ ਦੇ ਵਿੱਚ ਵਿਲ ਪਾਵਰ ਹੈਗੀ ਆ, ਅਸੀਂ ਇੰਨੀਆਂ ਵੱਡੀਆਂ ਯੂਨੀਵਰਸਿਟੀਆਂ ਤੱਕ ਇਕੱਲੇ ਹੀ ਬਗੈਰ ਕਿਸੇ ਸੰਗਠਿਤ ਰੂਪ ਦੇ ਵਿੱਚ ਪਹੁੰਚ ਸਕਦੇ ਹਾਂ, ਤੇ ਜੇ ਅਸੀਂ ਇੰਨੀਆਂ ਮੱਲਾਂ ਹੋਰਨਾਂ ਖੇਤਰਾਂ ਦੇ ਵਿੱਚ ਮਾਰ ਸਕਦੇ ਆ, ਤੇ ਜਦੋਂ ਸਾਡੀਆਂ ਆਰਗੇਨਾਈਜੇਸ਼ਨਾਂ ਦੀ ਗੱਲ ਆਉਂਦੀ ਆ ਅਸੀਂ ਜ਼ਰੂਰ ਮਾਰਾਂਗੇ। ਦਰਅਸਲ ਗੱਲ ਇਹ ਸੀ ਵੀ ਸਾਡੀ ਪਿਛਲੀ ਜਨਰੇਸ਼ਨ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਵਿੱਚ ਲੱਗੀ ਹੋਈ ਸੀ, ਤੇ ਅਸੀਂ ਹੁਣ ਸਾਡੀ ਜਨਰੇਸ਼ਨ ਦਾ ਫਰਜ਼ ਇਹ ਆ ਵੀ ਉਸ ਮਿਹਨਤ ਨੂੰ ਇੱਕ ਹੋਰ ਰੰਗ ਦੇਵੇ ਤਾਂ ਜੋ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਪਣੀ ਪਛਾਣ ਨੂੰ ਇੱਕ ਹੋਰ ਵਧੀਆ ਤਰੀਕੇ ਨਾਲ ਪੱਛਮੀ ਸਮਾਜ ਦੇ ਮੂਹਰੇ ਰੱਖ ਸਕੀਏ। ਜੀ। ਨੋ ਡਾਊਟ ਜਿਹੜਾ ਤੁਹਾਡਾ ਇਹ ਫਿਕਰਮੰਦੀ ਤੇ ਜਿਹੜਾ ਇੱਕ ਕਾਰਜ ਆ, ਇੱਕ ਚੰਗੀ ਸੋਚ ਨੂੰ ਲੈ ਕੇ ਤੁਸੀਂ ਅੱਗੇ ਜਿਹੜੇ ਉਹ ਚੱਲ ਰਹੇ ਆ। ਤੁਸੀਂ ਆਪ ਇਸ ਚੀਜ਼ ਦਾ ਜਿਹੜਾ ਉਹ ਜ਼ਿਕਰ ਕੀਤਾ ਵੀ ਸਿੱਖੀ ਦੇ ਨਾਲੋਂ, ਗੁਰਮਤ ਦੇ ਨਾਲੋਂ ਕਿਤੇ ਨਾ ਕਿਤੇ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਆ ਉਹ ਥੋੜ੍ਹੀ ਦੂਰ ਆ। ਬਹੁਤ ਸਾਰੇ ਇੱਦਾਂ ਵੀ ਜਿਹੜੇ ਉਹ ਸੋਚਦੇ ਨੇ ਨਹੀਂ ਸਾਡੇ ਤੇ ਧੱਕਾ ਜਿਹੜਾ ਇਹ ਨਾ ਕਰੋ, ਜ਼ਿਆਦਾ ਜਿਹੜਾ ਉਹ ਜ਼ੋਰ ਜਿਹੜਾ ਉਹ ਨਾ ਲਓ, ਕਿਉਂਕਿ ਆਪਾਂ ਮਿਲਦੇ ਆ, ਤੁਸੀਂ ਵੀ ਮਿਲਦੇ ਹੋ, ਆਪਾਂ ਵੀ ਨੌਜਵਾਨਾਂ ਨੂੰ ਮਿਲਦੇ ਆ, ਉਹ ਦੇਖਦੇ ਨੇ, ਉਹ ਇੱਦਾਂ ਦੀਆਂ ਚੀਜ਼ਾਂ ਸੋਚਦੇ ਨੇ। ਸੋ ਯੂਨਾਈਟਿਡ ਸਿੱਖ ਆਰਗੇਨਾਈਜੇਸ਼ਨ ਕਿੱਦਾਂ ਉਹਨਾਂ ਲੋਕਾਂ ਨੂੰ, ਉਹਨਾਂ ਬੱਚਿਆਂ ਨੂੰ ਜਿਹੜੇ ਉਹ ਆਪਣੇ ਨਾਲ ਜੁੜਨ ਦੇ ਵਿੱਚ ਕਾਮਯਾਬ ਰਹੂਗੀ ਜਾਂ ਹੋਵੇਗੀ ਵੀ ਜਿਹੜੇ ਅਜੇ ਸਿੱਖੀ ਸਿਧਾਂਤਾਂ ਦੇ ਉੱਤੇ ਪੂਰੇ ਨਹੀਂ ਵੀ ਹੈਗੇ, ਕਿ ਉਹ ਵੈਲਕਮ ਨੇ, ਉਹਨਾਂ ਨੂੰ ਕਿੱਦਾਂ ਤੁਸੀਂ ਨਾਲ ਜੋੜਨਾ ਹੈ? ਜੀ ਬਿਲਕੁਲ। ਜਦੋਂ ਅਸੀਂ ਅੱਜ ਦੀ ਨੌਜਵਾਨੀ ਦੀ ਗੱਲ ਕਰਦੇ ਹਾਂ, ਬਹੁਤਾਂਤ ਦੇ ਵਿੱਚ ਜਦੋਂ ਵੀ ਅਸੀਂ ਕਿਸੇ ਨੌਜਵਾਨ ਨਾਲ ਗੱਲ ਕਰਦੇ ਸੀ ਵੀ ਤੁਸੀਂ ਗੁਰਦੁਆਰੇ ਕਿਉਂ ਨਹੀਂ ਜਾਂਦੇ, ਤੁਸੀਂ ਗੁਰਬਾਣੀ ਕਿਉਂ ਨਹੀਂ ਸਿੱਖਣਾ ਚਾਹੁੰਦੇ, ਤੇ ਉਹਨਾਂ ਦਾ ਸਾਰਿਆਂ ਦਾ ਹੀ ਇੱਕ ਯੂਨਾਈਟਿਡ ਤੌਰ ਤੇ ਇੱਕ ਜਵਾਬ ਆਉਂਦਾ ਸੀ ਵੀ ਸਾਨੂੰ ਅੰਗਰੇਜ਼ੀ ਦੇ ਵਿੱਚ ਕੋਈ ਵੀ ਪ੍ਰਚਾਰ ਮੁਹੱਈਆ ਨਹੀਂ ਕਰਵਾ ਰਿਹਾ। ਹਾਂ, ਬਾਕਾਇਦਾ YouTube ਜਾਂ ਹੋਰ ਸੰਸਥਾਵਾਂ ਨੇ ਜਿਵੇਂ ਬੇਸਿਕਸ ਆਫ ਸਿੱਖੀ ਨੇ ਜੀ ਜੀ। ਬਹੁਤ ਵਧੀਆ ਕੰਮ ਕੀਤਾ ਵੀਡੀਓਜ਼ ਅਪਲੋਡ ਕਰਕੇ, ਪਰ ਉਹ ਮੋਬਿਲਾਈਜੇਸ਼ਨ ਹੈ ਜਿਹੜੀ ਉਹ ਸਿੱਖ ਸਟੂਡੈਂਟਸ ਦੇ ਵਿੱਚ ਸਾਨੂੰ ਫਿਜ਼ੀਕਲ ਲੈਵਲ ਦੇ ਵਿੱਚ ਨਹੀਂ ਵੇਖਣ ਨੂੰ ਮਿਲਦੀ ਸੀ। ਤੇ ਉਹਨਾਂ ਨੂੰ ਇਸ ਫੋਲਡ ਦੇ ਵਿੱਚ ਲੈ ਕੇ ਆਉਣ ਦਾ ਇੱਕ ਇਹੀ ਮੰਤਵ ਸੀ ਵੀ ਜੇ ਗੁਰਬਾਣੀ ਸਟੱਡੀਜ਼ ਜਿਵੇਂ ਬਾਈਬਲ ਤੇ ਕੁਰਾਨ ਨੂੰ ਮੁਸਲਮਾਨ ਤੇ ਕ੍ਰਿਸਚਨ ਸਟੂਡੈਂਟਸ ਇੱਕ ਵਧੀਆ ਤਰੀਕੇ ਨਾਲ ਇੰਟਰੈਕਟਿਵ ਵੇ ਦੇ ਨਾਲ ਗੁਰਬਾਣੀ ਨੂੰ ਆਪਣੀ ਸਕ੍ਰਿਪਚਰਸ ਨੂੰ ਸਿਖਾਉਂਦੇ ਨੇ, ਤੇ ਉਸੇ ਹੀ ਤਰੀਕੇ ਨਾਲ ਅਸੀਂ ਗੁਰਬਾਣੀ ਨੂੰ ਸਿਖਾਈਏ, ਇੱਕ ਇੰਟਰੈਕਟਿਵ ਲਰਨਿੰਗ ਪ੍ਰੋਸੈਸ ਲੈ ਕੇ ਆਈਏ, ਇੱਕ ਇਹੋ ਜਿਹੀ ਰੀਅਲ ਲਾਈਫ ਸਿਨੈਰੀਓ ਦੇਈਏ ਵੀ ਗੁਰਬਾਣੀ ਨੂੰ ਤੁਸੀਂ ਅਸਲ ਮਿਹਣਿਆਂ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ, ਆਪਣੀ ਐਵਰੀਡੇ ਸਿਚੁਏਸ਼ਨ ਦੇ ਵਿੱਚ ਕਿਵੇਂ ਅਪਲਾਈ ਕਰਨਾ। ਤੇ ਉਹ ਜਦੋਂ ਅਸੀਂ ਲੈ ਕੇ ਆਏ, ਭਾਵੇਂ ਉਹ ਸਿੱਖ ਕੋਈ ਜ਼ਿਆਦਾ ਜਾਣਦਾ ਸੀ ਸਿੱਖੀ ਬਾਰੇ ਜਾਂ ਕੁਛ ਵੀ ਨਹੀਂ ਜਾਣਦਾ ਸੀ, ਉਹਨਾਂ ਦੋਵਾਂ ਨੂੰ ਵਧੀਆ ਲੱਗਿਆ ਕਿਉਂਕਿ ਇਹ ਇੱਕ ਐਸੀ ਅਪਰੋਚ ਸੀ ਜਿਹੜੀ ਪਹਿਲਾਂ ਕਦੇ ਨਹੀਂ ਅਪਣਾਈ ਗਈ। ਜੀ ਜੀ। ਸੋ ਕੱਲਾ ਸਿੱਖੀ ਦੇ ਨਾਲ ਤੁਹਾਡਾ ਕੀ ਅਕੈਡਮਿਕਸ ਦੇ ਉੱਤੇ ਵੀ ਫੋਕਸ ਹੈਗਾ, ਕਿਉਂਕਿ ਉਹਦੇ ਨਾਲ ਤੁਸੀਂ ਜ਼ਿਆਦਾ ਜਿਹੜੇ ਹੋਰ ਲੋਕਾਂ ਨੂੰ ਨਾਲ ਰਲਾ ਸਕਦੇ ਆ? ਜੀ ਜੀ ਬਿਲਕੁਲ। ਸਿਮਰਨ ਤੇ ਸੇਵਾ ਤਾਂ ਸਿੱਖ ਦੇ ਦੋ ਪੰਛੀ ਵੀ ਨੇ। ਜਿਵੇਂ ਇੱਕ ਪੰਛੀ ਦੋ ਪਰਾਂ ਤੋਂ ਬਗੈਰ ਉੱਡ ਨਹੀਂ ਸਕਦਾ, ਉਵੇਂ ਹੀ ਸਿੱਖ ਸਿਮਰਨ ਤੇ ਸੇਵਾ ਤੋਂ ਬਗੈਰ ਜੀ ਨਹੀਂ ਸਕਦਾ। ਪਰ ਉਸ ਤੋਂ ਇਲਾਵਾ ਜਿਵੇਂ ਅਸੀਂ ਪਹਿਲਾਂ ਹੀ ਗੱਲ ਕੀਤੀ ਹੈ, ਯੂਨੀਵਰਸਿਟੀਆਂ ਦੇ ਵਿੱਚ ਅਸੀਂ ਪਹੁੰਚੇ ਤਾਂ ਕਰਕੇ ਆ ਵੀ ਸਾਡੀ ਵਧੀਆ ਤਰੀਕੇ ਨਾਲ ਐਨ ਨਿਖਾਰ ਕੇ ਪ੍ਰੋਫੈਸ਼ਨਲ ਡਿਵੈਲਪਮੈਂਟ ਹੋ ਸਕੇ, ਤੇ ਉਸੇ ਹੀ ਮੰਤਵ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਅਸੀਂ ਇੱਕ ਬਾਕਾਇਦਾ ਇੱਕ ਮੈਸਿਵ ਸਿੱਖ ਨੈਟਵਰਕ ਅਸੀਂ ਬਣਾ ਰਹੇ ਹਾਂ, ਜਿਹੜਾ ਜੇ ਜਿੱਦਾਂ ਤੁਸੀਂ ਪ੍ਰੀ ਲਾਅ ਸਟੂਡੈਂਟ ਹੋ, ਫਿਰ ਤੁਹਾਡੇ ਕੋਲ ਉਹੋ ਜਿਹੇ ਵਕੀਲ ਸੱਜਣ ਹੋਣ ਜਿਨ੍ਹਾਂ ਨੂੰ ਤੁਸੀਂ ਆਪ ਕੰਟੈਕਟ ਕਰਕੇ ਆਪਣਾ ਨੈਟਵਰਕ ਵਧਾ ਸਕੋ, ਇੰਟਰਨਸ਼ਿਪਸ ਲੈ ਸਕੋ ਤੇ ਹੋਰ ਆਪਣਾ ਕੰਮ ਉਸ ਖੇਤਰ ਦੇ ਵਿੱਚ ਕਰ ਸਕੋ। ਜੇ ਤੁਸੀਂ ਕੰਪਿਊਟਰ ਸਾਇੰਸ ਦੇ ਵਿੱਚ ਇੰਟਰਸਟਿਡ ਹੋ, ਤੁਸੀਂ ਇੰਜੀਨੀਅਰਸ ਵੱਲ ਕੰਟੈਕਟ ਕਰ ਸਕੋ। ਉਹ ਅਸੀਂ ਹਾਲੇ ਬਣਾ ਰਹੇ ਹਾਂ, ਪਰ ਆਲਰੇਡੀ
ਕਈ ਸਾਨੂੰ ਸਕਸੈਸ ਆਲਰੇਡੀ ਮਿਲ ਚੁੱਕੀ ਹੈ ਤੇ ਹਾਲ ਹੀ ਦੇ ਵਿੱਚ ਇੱਕ ਕਾਨਫਰੰਸ ਵੀ ਹੋਈ ਹੈ। ਅਸੀਂ ਹਰ ਇੱਕ ਸਾਲ ਕਾਨਫਰੰਸ ਵੀ ਕਰਦੇ ਹਾਂ ਜਿੱਥੇ ਅਸੀਂ ਸਾਰੀਆਂ ਸਿੱਖ ਸਟੂਡੈਂਟ ਐਸੋਸੀਏਸ਼ਨਾਂ ਜਿੰਨੀਆਂ ਵੀ ਅਮਰੀਕਾ ਦੇ ਵਿੱਚ ਨੇ ਉਹਨਾਂ ਨੂੰ ਅਸੀਂ ਸੱਦਾ ਦਿੰਦੇ ਹਾਂ। ਪਿਛਲੇ ਸਾਲ ਬਰਕਲੀ ਦੇ ਵਿੱਚ ਸੀਗਾ ਤੇ ਸਾਡਾ ਕੀਨੋਟ ਸਪੀਕਰ ਸਰਦਾਰ ਗੁਰਬੀਰ ਸਿੰਘ ਗਰੇਵਾਲ ਜਿਹੜੇ ਅਟਾਰਨੀ ਜਨਰਲ ਨੇ ਨਿਊ ਜਰਸੀ ਦੇ ਵਿੱਚ, ਉਹ ਜੀ ਸਾਡੇ ਕੀਨੋਟ ਸਪੀਕਰ ਸੀਗੇ ਤੇ ਇਸ ਸਾਲ ਵੀ ਅਸੀਂ ਉਹੀ ਮੂਹਰੇ ਰੱਖੀ ਸੀ ਤੇ ਸਾਡਾ ਮੁੱਖ ਮੰਤਵ ਇਹੀ ਹੁੰਦਾ ਵੀ ਪ੍ਰੋਫੈਸ਼ਨਲ ਡਿਵੈਲਪਮੈਂਟ ਵੀ ਸੇਵਾ ਤੇ ਸਿਮਰਨ ਦੀਆਂ ਅੱਖਾਂ ਰਾਹੀਂ ਸਾਨੂੰ ਦੇਖਣ ਨੂੰ ਮਿਲੇ। ਜੀ ਸੋ ਇਹ ਵੀ ਜਿਹੜਾ ਜ਼ਰੂਰ ਦੱਸੋ ਜੇ ਤੁਹਾਡੇ ਬਾਰੇ ਕੋਈ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦਾ ਆ ਜਾਂ ਤੁਹਾਡੇ ਨਾਲ ਕੋਈ ਕੰਟੈਕਟ ਕਰਨਾ ਚਾਹੁੰਦਾ ਆ, ਕੀ ਇਨਫੋਰਮੇਸ਼ਨ ਹੈਗੀ ਆ? ਜੀ, ਜੀ ਬਿਲਕੁਲ। ਦਰਅਸਲ ਕਰੋਨਾ ਵਾਇਰਸ ਦੇ ਵਿੱਚ ਅਸੀਂ ਜਿਹੜੀਆਂ ਕਲਾਸਾਂ ਦੀ ਗੱਲ ਕਰਦੇ ਸੀਗੇ ਉਹ ਹੁਣ ਵੀ ਬਰਕਰਾਰ ਨੇ। ਜੀ ਵਿਥਆਊਟ ਐਨੀ ਕਾਸਟ, ਫ੍ਰੀ ਆਫ ਕਾਸਟ ਅਸੀਂ ਉਹ ਕਲਾਸਾਂ ਮੁਹੱਈਆ ਕਰਵਾਉਂਦੇ ਹਾਂ। ਜੇ ਕੋਈ ਯੂਨੀਵਰਸਿਟੀ ਸਟੂਡੈਂਟ ਆ ਜਿਹੜਾ ਪੰਜਾਬੀ ਹੈ, ਜਿਹੜਾ ਸਿੱਖ ਆ, ਜਿਹਨੂੰ ਪੰਜਾਬੀ ਨਹੀਂ ਲਿਖਣੀ ਆਉਂਦੀ, ਪੰਜਾਬੀ ਨਹੀਂ ਪੜ੍ਹਨੀ ਆਉਂਦੀ, ਅਸੀਂ ਉਹਨਾਂ ਲਈ ਵੀ ਵੀਕਲੀ ਕਲਾਸਿਸ ਪ੍ਰੋਵਾਈਡ ਕਰਦੇ ਹਾਂ 5:30 to 6:30 PM ਔਨ ਵੈਨਸਡੇਜ਼। USM ਦੇ ਫੇਸਬੁੱਕ ਪੇਜ ਤੇ ਤੁਸੀਂ ਜਾ ਕੇ ਉਹ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਨਾਲ ਹੀ ਗੁਰਬਾਣੀ ਵੀ ਅਸੀਂ ਗੁਰਬਾਣੀ ਸਟੱਡੀਜ਼ ਨੂੰ ਮੁਹੱਈਆ ਕਰਵਾਉਂਦੇ ਹਾਂ ਫ੍ਰੀ ਆਫ ਕਾਸਟ। ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਸਿੱਖ ਸਟੂਡੈਂਟਸ ਅਕ੍ਰੋਸ ਯੂਨੀਵਰਸਿਟੀਜ਼ ਤੋਂ ਤੇ ਉਹ ਵੀ ਸਾਨੂੰ ਜੁਆਇਨ ਕਰਦੇ ਆ। ਇਹ ਸਾਰੀਆਂ ਕਲਾਸਾਂ ਫ੍ਰੀ ਆਫ ਕਾਸਟ ਨੇ। ਅਸੀਂ ਫੈਮਿਲੀ ਇਨਵਾਇਰਨਮੈਂਟ ਬਣਾਈ ਆ ਕਿ ਇਕੱਲੀ ਸਟੂਡੈਂਟਸ ਹੀ ਨਾ ਹੋਣ ਬਲਕਿ ਪੂਰੇ ਦੇ ਪੂਰੇ ਪਰਿਵਾਰ ਜੁਆਇਨ ਕਰਨ, ਲੈਪਟਾਪ ਤੇ ਜੁਆਇਨ ਕਰਨ, ਜ਼ੂਮ ਦੇ ਰਾਹੀਂ ਸਾਡੇ ਨਾਲ ਸਾਂਝ ਬਣਾਉਣ ਤੇ ਅਸੀਂ ਇਕੱਠੇ ਹੋ ਕੇ ਇੱਕ ਸਿੱਖੀ ਨੂੰ ਵਧੀਆ ਤਰੀਕੇ ਨਾਲ ਅਪਣਾ ਸਕੀਏ ਤੇ ਸਿੱਖੀ ਬਾਰੇ ਹੋਰ ਅਸੀਂ ਜਾਣੂ ਹੋ ਸਕੀਏ। ਜੀ ਸੋ unitedsikhmovement.org ਜਿਹੜੀ ਇਹਨਾਂ ਦੀ ਵੈਬਸਾਈਟ ਆ ਜਾਂ ਫੇਸਬੁੱਕ ਦੇ ਉੱਤੇ ਜਾ ਕੇ ਯੂਨਾਈਟਿਡ ਸਿੱਖ ਮੂਵਮੈਂਟ ਕਰਕੇ ਜਿਹੜਾ ਉਹ ਸਾਰੇ ਜਿਹੜੇ ਸੁਣਨ ਵਾਲੇ ਦੇਖਣ ਵਾਲੇ ਨੇ ਉਹ ਇਹਨਾਂ ਨੂੰ ਸਰਚ ਜਿਹੜਾ ਕਰ ਸਕਦੇ ਆ। ਸੋ ਤੁਹਾਡੇ ਦੇਖੋ ਇਹ ਸਾਰੀਆਂ ਚੀਜ਼ਾਂ ਕਰਨ ਦੇ ਲਈ ਇਨ ਦੀ ਐਂਡ ਫੰਡਿੰਗ ਵਗੈਰਾ ਦੀ ਚਾਹੀਦੀ ਹੁੰਦੀ ਹੈ। ਸਿੱਖ ਸਟੂਡੈਂਟ ਐਸੋਸੀਏਸ਼ਨ ਨੂੰ ਥੋੜ੍ਹੀ ਫੰਡਿੰਗ ਹਰ ਇੱਕ ਯੂਨੀਵਰਸਿਟੀ ਦੇ ਵੱਲੋਂ ਮਿਲਦੀ ਆ, ਪਰ ਉਹਨਾਂ ਨੇ ਆਪਣੇ ਜਿਹੜੇ ਉੱਥੇ ਜਿਹੜੀ ਉਹਨਾਂ ਦੀ ਆਰਗੇਨਾਈਜੇਸ਼ਨ ਆ ਉਹਦੇ ਕਾਰਜ ਵੀ ਜਿਹੜੇ ਉਹ ਕਰਨੇ ਹੁੰਦੇ ਆ। ਸੋ ਤੁਹਾਡਾ ਇਸ ਦੇ ਲਈ ਕਿੱਦਾਂ ਚੱਲ ਰਿਹਾ ਜੀ ਕੰਮ? ਜੀ, ਜੀ ਬਿਲਕੁਲ। ਜਿਵੇਂ ਤੁਸੀਂ ਇਨੀਸ਼ੀਏਟਿਵਸ ਦੀ ਪਹਿਲਾਂ ਗੱਲ ਕੀਤੀ ਸੀਗੀ, ਗੁਰਬਾਣੀ ਸਟੱਡੀਜ਼ ਤੋਂ ਇਲਾਵਾ ਅਸੀਂ ਲੰਗਰ ਸੇਵਾ ਵੀ ਮੁਹੱਈਆ ਕਰਵਾਉਂਦੇ ਹਾਂ। ਜਿਵੇਂ ਕਿ ਸਾਨੂੰ ਅਕਸਰ ਹੀ ਦੇਖਣ ਨੂੰ ਮਿਲਦਾ ਵੀ ਸੰਡੇਜ਼ ਨੂੰ ਬਹੁਤ ਜ਼ਿਆਦਾ ਲੰਗਰ ਬਣ ਜਾਂਦਾ ਹੈ ਕਈ ਵਾਰੀ ਗੁਰਦੁਆਰਿਆਂ ਦੇ ਵਿੱਚ। ਉਹ ਕਈ ਵਾਰੀ ਸਾਨੂੰ ਥਰੋ ਅਵੇ ਕਰਨਾ ਪੈਂਦਾ ਜਾਂ ਅਸੀਂ ਉਸ ਲੰਗਰ ਨੂੰ ਵਧੀਆ ਤਰੀਕੇ ਨਾਲ ਵਰਤ ਨਹੀਂ ਸਕਦੇ। ਤੇ ਸੈਕ ਸਟੇਟ ਤੇ ਰਿਵਰਸਾਈਡ SSA ਦੋ ਇਹੋ ਜਿਹੀਆਂ ਐਗਜ਼ਾਮਪਲਸ ਨੇ ਯੂਨਾਈਟਿਡ ਸਿੱਖ ਮੂਵਮੈਂਟ ਦੀਆਂ, ਜਿੱਥੇ ਅਸੀਂ ਬਾਕਾਇਦਾ ਉਹਨਾਂ ਗੁਰਦੁਆਰਿਆਂ ਸਾਹਿਬਾਨਾਂ ਦੇ ਵਿੱਚ ਜਾਂਦੇ ਹਾਂ, ਕਮੇਟੀਆਂ ਦੇ ਨਾਲ ਰਾਬਤਾ ਕਾਇਮ ਕਰਕੇ ਵੀ ਜਿਹੜਾ ਲੰਗਰ ਆ, ਜਿਹੜਾ ਐਕਸਟਰਾ ਲੰਗਰ ਬਚ ਗਿਆ ਉਹਨੂੰ ਵਧੀਆ ਤਰੀਕੇ ਨਾਲ ਪੈਕ ਕਰਕੇ ਅਸੀਂ ਫਿਰ ਹੋਮਲੈਸ ਸ਼ੈਲਟਰਸ ਜਿਹੜੀਆਂ ਵੀ ਹੋਮਲੈਸ ਥਾਵਾਂ ਨੇ ਲੋਕਲ, ਉਹਨਾਂ ਵਿੱਚ ਜਾ ਕੇ ਉਹ ਲੰਗਰ ਵੰਡਦੇ ਆ ਕਿਉਂਕਿ ਉਹ ਫਿਰ ਲੰਗਰ ਵੀ ਅਜਾਈ ਨਹੀਂ ਜਾਂਦਾ ਤੇ ਕਿਸੇ ਦਾ ਢਿੱਡ ਵੀ ਭਰਿਆ ਜਾਂਦਾ। ਤੇ ਇਸ ਤਰੀਕੇ ਨਾਲ ਸਾਡੇ ਕਈ ਹੋਰ ਇਨੀਸ਼ੀਏਟਿਵਸ ਨੇ, ਗੁਰਬਾਣੀ ਸਟੱਡੀਜ਼, ਲੰਗਰ ਸੇਵਾ, ਅਡਲਟਸ ਲਈ ਜਿਵੇਂ ਤੁਸੀਂ ਬੋਲ ਹੀ ਰਹੇ ਸੀਗੇ, ਕੈਂਪ ਕੁਦਰਤ, ਕਾਨਫਰੰਸਾਂ। ਸਿੱਖ ਸਟੂਡੈਂਟਸ ਨੂੰ ਇੱਕ ਬਕਾਇਦਾ ਕਲਚਰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਹੈ ਵੀ ਜਿਹੋ ਜਿਹੀਆਂ ਬਾਕੀ ਕਮਿਊਨਿਟੀਆਂ, ਭਾਵੇਂ ਯਹੂਦੀ ਕਮਿਊਨਿਟੀ ਹੋਵੇ, ਕ੍ਰਿਸਚਨ ਕਮਿਊਨਿਟੀ ਹੋਵੇ, ਜਿਵੇਂ ਉਹਨਾਂ ਨੇ ਆਪਣੇ ਪੈਰ ਇਹਨਾਂ ਮੁਲਕਾਂ ਦੇ ਵਿੱਚ ਜਮਾਏ ਨੇ, ਸਾਡੇ ਵੀ ਅਸੀਂ ਵੀ ਉਸੇ ਲੀਹ ਤੇ ਤੁਰ ਰਹੇ ਹਾਂ। ਤੇ ਉਸ ਕਰਕੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ, ਫੰਡਿੰਗ ਦੀ ਬਕਾਇਦਾ ਜ਼ਰੂਰਤ ਹੁੰਦੀ ਹੈ ਤੇ ਇਸ ਹਫ਼ਤੇ ਦਸਵੰਧ ਜਿਹੜਾ ਨੈਟਵਰਕ ਆ ਉਹ ਬਕਾਇਦਾ ਡਬਲ ਕਰ ਰਿਹਾ ਡੋਨੇਸ਼ਨਸ ਵੀ। ਜੇ ਤੁਸੀਂ $10 ਪਾਓਗੇ ਉਹ $20 ਜ਼ਿਆਦਾ ਕਿਸੇ ਵੀ ਆਰਗੇਨਾਈਜੇਸ਼ਨ ਲਈ ਪਾਉਣਗੇ ਤੇ ਤਾਂ ਕਰਕੇ ਯੂਨਾਈਟਿਡ ਸਿੱਖ ਮੂਵਮੈਂਟ ਵੱਲੋਂ ਵੀ ਦਾਸ ਦੀ ਇਹੀ ਬੇਨਤੀ ਹੈ ਸੰਗਤਾਂ ਦੇ ਵਿੱਚ ਵੀ ਜਿੰਨਾ ਵੀ ਹੋ ਸਕੇ, ਭਾਵੇਂ ਉਹ $5 ਹੀ ਹੋਣ, ਭਾਵੇਂ $10 ਹੀ ਹੋਣ, ਉਹ ਮਿਲਣ ਕਿਉਂਕਿ ਅਸੀਂ ਸਾਰੇ ਸਟੂਡੈਂਟਸ ਹੀ ਹਾਂ। ਅਸੀਂ ਕੋਈ ਬਕਾਇਦਾ ਕੋਈ ਪ੍ਰੋਫੈਸ਼ਨਲ ਲੋਕ ਨਹੀਂ ਹੈਗੇ। ਅਸੀਂ ਪਿਆਰ ਦੇ ਵਜੋਂ ਹੀ ਆਪਣੀ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਵਸ ਰਹੀ ਨੌਜਵਾਨ ਪੀੜ੍ਹੀ ਨੂੰ ਸਾਂਭਣ ਦੇ ਯਤਨ ਕਰ ਰਹੇ ਹਾਂ ਤੇ ਉਹਨਾਂ ਸਾਂਭਣ ਦੇ ਯਤਨਾਂ ਦੇ ਵਿੱਚ ਮਾਇਕ ਸਹਾਇਤਾ ਦੀ ਜ਼ਰੂਰਤ ਜ਼ਰੂਰ ਹੁੰਦੀ ਹੈ ਤੇ ਤੁਸੀਂ ਫਿਰ daswant.com ਦੇ ਵਿੱਚ ਜਾ ਕੇ ਡੋਨੇਟ ਕਰ ਸਕਦੇ ਆ। ਜੇ ਹੋਰ ਇਨਫੋਰਮੇਸ਼ਨ ਲੈਣੀ ਹੈ ਤੇ ਤੁਸੀਂ ਯੂਨਾਈਟਿਡ ਸਿੱਖ ਮੂਵਮੈਂਟ ਦੇ ਜਿਹੜੇ ਫੇਸਬੁੱਕ ਪੇਜ ਨੇ ਤੇ ਜਿਹੜੀ ਸਾਡੀ ਵੈਬਸਾਈਟ ਹੈ unitedsikhmovement.org, ਉਹਦੇ ਤੇ ਜਾ ਕੇ ਤੁਸੀਂ ਇਹ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ। ਜੀ ਜੀ ਬਿਲਕੁਲ। ਸੋ ਸਰੋਤਿਓ, ਇਹਨਾਂ ਦੇ ਬਾਰੇ ਤੁਸੀਂ ਜਾਣਕਾਰੀ ਇਹਨਾਂ ਦੀ ਵੈਬਸਾਈਟ unitedsikhmovement.org ਜਾਂ ਇਹਨਾਂ ਦੀ ਫੇਸਬੁੱਕ ਪੇਜ ਯੂਨਾਈਟਿਡ ਸਿੱਖ ਮੂਵਮੈਂਟ ਦੇ ਉੱਤੇ ਜਾ ਕੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਸੋ ਹਰਜੋਤ, ਇੰਨੀ ਛੋਟੀ ਉਮਰ ਦੇ ਵਿੱਚ ਸਾਰੇ ਜਾਣੇ ਕਹਿੰਦੇ ਆ ਵੀ ਇਹ ਤਾਂ ਖੇਡਣ ਦੇ ਦਿਨ ਹੁੰਦੇ ਆ, ਥੋੜ੍ਹਾ ਇੰਜੋਏ ਕਰਨ ਦੇ ਦਿਨ ਹੁੰਦੇ ਆ, ਤੁਸੀਂ ਕੌਮ ਦੀ ਇੰਨੀ ਫਿਕਰਮੰਦੀ ਕਰ ਰਹੇ ਹੋ, ਸੋ ਇੱਦਾਂ ਦੇ ਸਵਾਲ ਵੀ ਆਉਂਦੇ? ਹਾਂਜੀ ਬਿਲਕੁਲ। ਕਈ ਵਾਰੀ ਤਾਂ ਇਹੋ ਜਿਹੇ ਇਹਨਾਂ ਦੇ ਉਲਟ ਵੀ ਆਉਂਦੇ ਆ ਵੀ ਤੁਹਾਨੂੰ ਕੀ ਲੋੜ ਪਈ ਹੈ ਵੀ ਹੋਰ ਆਰਗੇਨਾਈਜੇਸ਼ਨਾਂ ਵੀ ਕੰਮ ਕਰਦੀਆਂ ਵੀ ਤੁਸੀਂ ਵੀ ਆਪਣਾ ਫੋਕਸ ਕਰੋ, ਕਿਉਂ ਕਰਨ ਦੀ ਲੋੜ ਹੈ। ਸਾਡਾ ਜਵਾਬ ਇਹੀ ਹੁੰਦਾ ਵੀ ਜਿਵੇਂ ਅਸੀਂ ਸਾਰੀ ਕੌਮ ਨੇ ਪਿਛਲੇ ਸਾਲ ਦੇ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ 550 ਸਾਲਾ ਗੁਰਪੁਰਬ ਮਨਾਇਆ
ਹਾਲਾਤ ਸਾਡੇ ਇਹ ਨੇ ਪਰ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਕੇਵਲ 550 ਸਾਲਾਂ ਦੇ ਵਿੱਚ ਹੀ ਸਾਡੀ ਕਰੰਟ ਜਿਹੜੀ ਜਨਰੇਸ਼ਨ ਆ, ਸਾਡੀ ਕਰੰਟ ਨੌਜਵਾਨ ਪੀੜ੍ਹੀ ਆ, ਉਹ ਬੋਲੀ ਤੋਂ, ਗੁਰਬਾਣੀ ਤੋਂ, ਆਪਣੇ ਵਿਰਸੇ ਤੋਂ ਇੰਨੀ ਜ਼ਿਆਦਾ ਟੁੱਟ ਚੁੱਕੀ ਹੈ। ਭਾਵੇਂ ਉਹ ਹੋਰ ਖੇਤਰਾਂ ਦੇ ਵਿੱਚ ਮੱਲਾਂ ਮਾਰ ਰਹੀ ਆ, ਧਾਰਮਿਕ ਖੇਤਰ ਦੇ ਵਿੱਚ ਉਹ ਬਿਲਕੁਲ ਹੀ ਸਟੈਂਡ ਸਟਿਲ ਪੋਜੀਸ਼ਨ ਤੇ ਆ, ਵੀ ਜਿਵੇਂ ਅਸੀਂ ਧਰਮ ਜਾਂ ਧਾਰਮਿਕ ਅਕੀਦੇ ਨੂੰ ਬਿਲਕੁਲ ਵੀ ਅਸੀਂ ਤਵੱਜੋ ਨਹੀਂ ਦੇਣੀ। ਤੇ ਤਾਂ ਕਰਕੇ ਜਦੋਂ ਉਹਨਾਂ ਹਾਲਾਤਾਂ ਦਾ ਜਾਇਜ਼ਾ ਲੈਂਦੇ ਆ ਤੇ ਮਨ ਨੂੰ ਹਲੂਣਾ ਮਿਲਦਾ, ਇੱਕ ਕੰਬਣੀ ਜੀ ਉੱਠਦੀ ਹੈ ਵੀ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ, 18ਵੀਂ ਸਦੀ ਦਾ ਇਤਿਹਾਸ ਸਾਡੇ ਕੋਲ, ਮੌਜੂਦਾ ਇਤਿਹਾਸ ਸਾਡੇ ਕੋਲ, ਉਹ ਮੱਲਾਂ ਸਿੱਖਾਂ ਨੇ ਮਾਰੀਆਂ ਜਿਹੜੀਆਂ ਦੁਨੀਆ ਦੇ ਇਤਿਹਾਸ ਦੇ ਵਿੱਚ ਸਾਨੂੰ ਕਿਤੇ ਵੀ ਵੇਖਣ ਨੂੰ ਨਹੀਂ ਮਿਲਦੀਆਂ। ਆਰੇ ਦੇ ਨਾਲ ਚੀਰਿਆ ਜਾਣਾ, ਬੰਦ-ਬੰਦ ਕੱਟਿਆ ਜਾਣਾ, ਖੂਪਰ ਲਹਾਇਆ ਜਾਣਾ ਤੁਹਾਨੂੰ ਦੁਨੀਆ ਦੇ ਕਿਸੇ ਵੀ ਖੇਤਰ ਦੇ ਵਿੱਚ ਨਹੀਂ ਮਿਲਦਾ। ਪਰ ਅਫਸੋਸ ਸਾਡਾ ਇਹ ਹੈ ਵੀ ਅਸੀਂ ਇਹਨਾਂ ਸਾਰੀਆਂ ਘਟਨਾਵਾਂ ਨੂੰ, ਆਪਣੇ ਇਤਿਹਾਸ ਨੂੰ, ਆਪਣੇ ਵਿਰਸੇ ਨੂੰ, ਆਪਣੇ ਸੱਭਿਆਚਾਰ ਨੂੰ, ਅਸਲ ਸੱਭਿਆਚਾਰ ਨੂੰ, ਭੰਗੜੇ ਨੂੰ ਨਹੀਂ, ਆਪਣੇ ਅਸਲ ਸੱਭਿਆਚਾਰ ਨੂੰ ਅਸੀਂ ਦੁਨੀਆ ਜੀ। ਦੇ ਸਾਹਮਣੇ ਇੱਕ ਵਧੀਆ ਤਰੀਕੇ ਨਾਲ ਉਜਾਗਰ ਨਹੀਂ ਕਰ ਸਕੇ। ਤੇ ਇਹੀ ਮੈਨੂੰ ਲੱਗਦਾ ਸਿੱਖਾਂ ਦਾ ਸਭ ਤੋਂ ਵੱਡਾ ਪਾਪ ਆ, ਪਰ ਉਸ ਪਾਪ ਨੂੰ ਧੋਣ ਦੇ ਬਦਲੇ ਅਸੀਂ ਇਹ ਸਾਰੇ ਯਤਨਾਂ ਦੇ ਵਿੱਚ ਕਾਰਜਸ਼ੀਲ ਹਾਂ। ਜੀ, ਜੀ। ਸੋ ਹਰਜੋਤ, ਬਹੁਤ-ਬਹੁਤ ਸ਼ੁਕਰੀਆ, ਬਹੁਤ-ਬਹੁਤ ਤੁਹਾਡਾ ਧੰਨਵਾਦ। ਸੋ ਜਿਹੜੇ ਖਾਸ ਕਰਕੇ ਰਾਈਟ ਨਾਓ ਇਸ ਟਾਈਮ ਸਟੂਡੈਂਟਸ, ਜੇ ਕੋਈ ਸਿੱਖ ਸਟੂਡੈਂਟ ਐਸੋਸੀਏਸ਼ਨ ਦੇ ਨਾਲ ਨਹੀਂ ਜੁੜਿਆ ਹੋਇਆ, ਕੀ ਉਹ ਤੁਹਾਡਾ ਫਿਰ ਵੀ ਮੈਂਬਰ ਵਗੈਰਾ ਬਣ ਸਕਦਾ ਹੈਗਾ? ਜੀ, ਜੀ, ਬਿਲਕੁਲ। ਜਿਵੇਂ ਮੈਂ ਕਲਾਸਾਂ ਦੀ ਗੱਲ ਕੀਤੀ ਸੀ, ਅਸੀਂ ਕਰੋਨਾ ਵਾਇਰਸ ਦੇ ਦੌਰਾਨ ਵੀ ਫ੍ਰੀ ਆਫ ਕਲਾਸਾਂ ਦਿੰਦੇ ਰਹੇ ਹਾਂ। ਉਹ ਕੋਈ ਵੀ ਮੈਂਬਰ ਹੋਵੇ, ਇਹ ਜ਼ਰੂਰੀ ਨਹੀਂ ਵੀ ਤੁਸੀਂ ਸਟੂਡੈਂਟ ਹੀ ਹੋ ਸਕਦੇ ਆ। ਜੇ ਤੁਸੀਂ ਅਡਲਟ ਵੀ ਹੈਗੇ ਆ, ਫੈਮਿਲੀ ਮੈਂਬਰ ਆ, ਤੁਹਾਡੀ ਇਹ ਪੂਰੀ ਫੈਮਿਲੀ ਵੀ ਜੁਆਇਨ ਕਰਨਾ ਚਾਹੁੰਦੀ ਹੈ, ਅਸੀਂ ਉਹਨਾਂ ਨੂੰ ਵੀ ਖੁੱਲ੍ਹਾ ਸੱਦਾ ਦਿੰਦੇ ਹਾਂ, ਬੇਨਤੀ ਕਰਦੇ ਉਹਨਾਂ ਦੇ ਚਰਨਾਂ ਦੇ ਵਿੱਚ ਵੀ ਤੁਸੀਂ ਆਓ ਇੱਕ ਵਾਰੀ ਜ਼ਰੂਰ। ਜੇ ਤੁਹਾਨੂੰ ਪਸੰਦ ਲੱਗੇ ਰਹਿ ਜਿਓ, ਜੇ ਨਾ ਲੱਗੇ ਫਿਰ ਬੇਸ਼ੱਕ ਨਾ ਰਹੋ। ਪਰ ਸਾਡੀ ਉਮੀਦ ਆ ਵੀ ਤੁਸੀਂ ਜਿਹੜਾ ਸਾਡਾ ਆਰਗੇਨਾਈਜੇਸ਼ਨ ਆ, ਜਿਹੜਾ ਸਾਡਾ ਸਟਰਕਚਰ ਆ, ਜਿਹੜਾ ਸਾਡਾ ਸਿਖਾਉਣ ਦਾ ਤਰੀਕਾ, ਉਹ ਤੁਸੀਂ ਪਸੰਦ ਕਰੋਗੇ। ਕਿਉਂਕਿ ਅਸੀਂ ਸਾਰੇ ਕੋਈ ਪੈਸਾ ਨਹੀਂ ਲੈਂਦੇ, ਅਸੀਂ ਸਾਰੇ ਸਟੂਡੈਂਟਸ ਹੀ ਹਾਂ। ਆਪ ਹੀ ਕਾਰਜਸ਼ੀਲ ਹੋ ਕੇ ਪਿਆਰ ਦੇ ਵਜੋਂ, ਸਿੱਖੀ ਦੇ ਪ੍ਰੇਮ ਦੇ ਵਜੋਂ ਅਸੀਂ ਇਹ ਸਾਰੇ ਜਿਹੜੀਆਂ ਕਲਾਸਾਂ ਨੇ ਇਹ ਪ੍ਰੋਵਾਈਡ ਕਰਦੇ ਹਾਂ। ਤੇ ਬਿਲਕੁਲ, ਤੇ ਹੋਰ ਇਨਫੋਰਮੇਸ਼ਨ ਲਈ ਤੁਸੀਂ USM ਫੇਸਬੁੱਕ ਤੇ ਯੂਨਾਈਟਿਡ ਸਿੱਖ ਮੂਵਮੈਂਟ ਦੀ ਫੇਸਬੁੱਕ ਪੇਜ ਤੇ ਤੁਸੀਂ ਕੰਟੈਕਟ ਕਰ ਸਕਦੇ। ਜੀ, ਬਹੁਤ-ਬਹੁਤ ਸ਼ੁਕਰੀਆ ਹਰਜੋਤ ਸਿੰਘ, ਬਹੁਤ-ਬਹੁਤ ਮਿਹਰਬਾਨੀ। ਤੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇੱਦਾਂ ਦੇ ਜਿਹੜੇ ਕਾਰਜ ਆ ਉਹ ਪ੍ਰਮਾਤਮਾ ਨੇਪਰੇ ਚਾੜੇ। ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਅੱਜ ਹਰਜੋਤ। ਸਤਿ ਸ਼੍ਰੀ ਅਕਾਲ। ਦਿਲ ਦੀਆਂ ਗਹਿਰਾਈਆਂ ਦੇ ਵਿੱਚ ਧੰਨਵਾਦ ਜੀ। ਜੀ, ਤੇ ਸਰੋਤਿਓ, ਇੱਥੇ ਸਾਡੀ ਅੱਜ ਦੀ ਜਿਹੜੀ ਇਹ ਗੱਲਬਾਤ ਆ ਉਹ ਸਮਾਪਤ ਹੁੰਦੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇੱਦਾਂ ਹੀ ਕੋਈ ਹੋਰ ਖਾਸ ਮੁਲਾਕਾਤਾਂ ਦੇ ਨਾਲ ਜਿਹੜੇ ਆ ਤੁਹਾਡੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।